ਗਲੀ ਸੁਰਜਨ ਸਿੰਘ ਸਬ ਕੰਟੀਨੈਂਟ ਦੇ ਉਹਨਾਂ ਇਲਾਕਿਆਂ ਵਿੱਚ ਸ਼ਾਮਲ ਹੈ ਜਿੱਥੇ ਇਤਿਹਾਸ, ਸੱਭਿਆਚਾਰ ਅਤੇ ਤਹਿਜ਼ੀਬ ਆਪਸ ਵਿੱਚ ਗੁੱਥੇ ਹੋਏ ਨਜ਼ਰ ਆਉਂਦੇ ਹਨ। ਇਹ ਇਕੱਲੀ ਗਲੀ ਆਪਣੇ ਵਿਲੱਖਣ ਨਾਮ ਕਰਕੇ ਹੀ ਨਹੀਂ ਜਾਣੀ ਜਾਂਦੀ, ਬਲਕਿ ਇਹਦੇ ਆਲੇ ਦੁਆਲੇ ਦਾ ਇਤਿਹਾਸ ਇਹਨੂੰ ਹੋਰ ਵੀ ਮਹੱਤਵਪੂਰਨ ਬਣਾਉਂਦਾ ਹੈ। ਗਲੀ ਸੁਰਜਨ ਸਿੰਘ ਆਪਣੇ ਵਿਲੱਖਣ ਨਾਮ ਕਰਕੇ ਹੀ ਨਹੀਂ ਬਲਕਿ ਆਲੇ ਦੁਆਲੇ ਦੇ ਖਾਸ ਇਤਿਹਾਸ ਕਰਕੇ ਬੜੀ ਮਹੱਤਤਾ ਰੱਖਦੀ ਹੈ। ਹਾਂਜੀ ਸੱਜਣੋ ਤੇ ਮਿੱਤਰੋ, ਆਪਾਂ ਗਲੀ ਸੁਰਜਨ ਸਿੰਘ ਦੇ ਵਿੱਚ ਇੰਟਰ ਹੋਏ ਹਾਂ, ਪਰ ਇੱਥੋਂ ਦੇ ਇੱਕ ਮਕਾਮੀ ਭਾਈ ਬਲਾਲ ਸਾਹਿਬ ਸਾਡੇ ਨਾਲ ਮੌਜੂਦ ਹੈ, ਕਿਉਂਕਿ ਉਹ ਇੱਥੋਂ ਦੇ ਮਕਾਮੀ ਅਸੀਂ ਜਾਣਦੇ ਹਾਂ ਉਹਨਾਂ ਤੋਂ ਇਤਿਹਾਸ ਦੇ ਬਾਰੇ, ਕਿਉਂਕਿ ਜਿੰਨਾ ਕੁ ਇਤਿਹਾਸ ਮੁਕਾਮੀ ਹੁੰਦਿਆਂ ਹੋਏ ਉਹ ਜਾਣਦੇ ਨੇ, ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਇਹਨਾਂ ਇਤਿਹਾਸ ਦੇ ਬਾਰੇ ਪਤਾ ਹੋਏਗਾ। ਸੋ ਆਪਾਂ ਭਾਈ ਬਲਾਲ ਸਾਹਿਬ ਤੋਂ ਪੁੱਛਦੇ ਹਾਂ ਇੱਥੋਂ ਦੇ ਇਤਿਹਾਸ ਦੇ ਬਾਰੇ। ਅਸਲਾਮ ਵਾਲੇਕੁਮ। अस्सलाम, ਕੀ ਹਾਲ ਚਾਲ ਹੈ ਭਾਜੀ? ਠੀਕ ਠਾਕ ਹੋ? ਮੈਂ ਵਧੀਆ, ਤੁਸੀਂ ਦੱਸੋ? ਠੀਕ ਬਿਹਤਰੀਨ ਜੀ, A1। ਹਾਂਜੀ ਵੀਰ ਜੀ, ਆਪਾਂ ਬਹੁਤ ਨਾਮ ਸੁਣਿਆ ਗਲੀ ਸੁਰਜਨ ਸਿੰਘ ਦਾ, ਤੇ ਸਾਨੂੰ ਦੱਸੋ ਕਿ ਇਹ ਗਲੀ ਸੁਰਜਨ ਸਿੰਘ ਕਿਉਂ ਮਸ਼ਹੂਰ ਹੈ ਔਰ ਸੁਰਜਨ ਸਿੰਘ ਅਸਲ ਦੇ ਵਿੱਚ ਹੈ ਕੌਣ ਸਨ? ਸਰਦਾਰ ਜੀ, ਸਭ ਤੋਂ ਪਹਿਲੇ ਤੇ ਇਹ ਗਲੀ ਜਿਹੜੀ ਹੈ ਨਾ 600 ਸਾਲ ਪੁਰਾਣੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਸੁਰਜਨ ਸਿੰਘ ਜਿਹੜੇ ਸਨ ਉਹ ਹਕੀਮ ਸਨ, ਉਹ ਇੱਥੇ ਰਹਿੰਦੇ ਵੀ ਸਨ ਤੇ ਇੱਥੇ ਉਹਨਾਂ ਦਾ ਕਲੀਨਿਕ ਵੀ ਸੀ। ਕਿਹਾ ਜਾਂਦਾ ਜੀ ਤਰੀਕ ਦੇ ਵਿੱਚ ਕਿ ਇਹ ਉਹਨਾਂ ਦਾ ਘਰ ਸੀ। ਤੇ ਇੱਕ ਗੱਲ ਉਹਨਾਂ ਦੀ ਬੜੀ ਮਸ਼ਹੂਰ ਸੀ, ਜਦੋਂ ਹਕੀਮ ਸਾਹਿਬ ਮੌਜੂਦ ਨਹੀਂ ਹੁੰਦੇ ਸਨ ਤੇ ਜਿਹੜਾ ਕੋਈ ਮਰੀਜ਼ ਆਂਦਾ ਸੀ ਤੇ ਉਹਨੂੰ ਇਹ ਥੜੇ ਤੇ ਲੰਮਾ ਪਾ ਦਿੰਦਾ ਸੀ ਤੇ ਉੱਥੇ ਫਿਰ ਦੁਆ ਕਰੀਦੀ ਸੀ ਕਿ ਇਹ ਸੁਰਜਨ ਸਿੰਘ ਦੇ ਥੜਿਆ, ਇਹਦਾ ਬੁਖਾਰ ਲੱਥਿਆ ਤੇ ਤੈਨੂੰ ਚੜਿਆ। ਤੇ ਸੁਣਨੇ ਜਾਂਦੇ ਜੀ ਉਹਨਾਂ ਨੂੰ ਬੜੇ ਲੋਕਾਂ ਨੂੰ ਸ਼ਫਾ ਹੋਈ ਹੈ। ਬਹੁਤ ਵਧੀਆ, ਠੀਕ ਹੈ ਜੀ। ਤੇ ਇਹਦੇ ਵਿੱਚ ਹੁਣ ਸਾਡਾ ਇੱਥੇ ਬੈਠਕ ਦਾ ਕਲਚਰ ਹੈਗਾ। ਬੈਠਕ ਹੁੰਦਾ ਇੱਕ ਕਾਮਨ ਰੂਮ ਜਿਹੜਾ ਕਿ ਅਸੀਂ ਅੰਦਰੂਨ ਸ਼ਹਿਰ ਦੇ ਰਹਿਣ ਵਾਲੇ ਇੱਕ ਦੂਜੇ ਨਾਲ ਸ਼ੇਅਰ ਕਰਨੇ ਆ। ਜਿਵੇਂ ਕੋਈ ਸ਼ਾਦੀ ਆ ਗਈ ਤੇ ਸਪੇਸ ਥੋੜੀ ਹੈ ਤੇ ਅਸੀਂ ਸ਼ੇਅਰ ਕਰਾਂਗੇ, ਕੋਈ ਫੋਤਗੀ ਹੋ ਗਈ ਹੈ ਤੇ ਅਸੀਂ ਤਾਂ ਵੀ ਸ਼ੇਅਰ ਕਰਾਂਗੇ। ਤੇ ਬੈਠਕ ਦਾ ਅੱਜ ਕੱਲ੍ਹ ਦਾ ਜਿਹੜਾ ਨਵਾਂ ਨਾਂ ਹੈ ਉਹ ਲਿਵਿੰਗ ਰੂਮ ਕਿਹਾ ਜਾਂਦਾ ਹੈ, ਲੇਕਿਨ ਪੁਰਾਣਾ ਨਾਂ ਬੈਠਕ ਹੈ। ਤੇ ਇੱਥੇ ਬਹੁਤ ਸਾਰੀ ਬੈਠਕਾਂ ਨੇ। ਸਭ ਤੋਂ ਪਹਿਲੇ ਇੱਕ ਬੈਠਕ ਸਾਦਕੈਨ ਹੈ। ਇਹ ਸਾਡੇ ਇੱਕ ਨੈਸ਼ਨਲ ਹੀਰੋ ਹੋ ਗਏ ਨੇ ਸਾਦਕੈਨ ਸਾਹਿਬ, ਜਿਹੜੇ ਕੈਲੀਗ੍ਰਾਫੀ ਆਰਟਿਸਟ ਸਨ, ਉਹਨਾਂ ਦੇ ਨਾਂ ਨੂੰ ਡੈਡੀਕੇਟ ਕਰਕੇ ਰੱਖੀ ਗਈ ਹੈ। ਫਿਰ ਇੱਥੇ ਇੱਕ ਮੁਹੱਲਾ ਬੈਕਰੀ ਹੈ, ਇਹ ਬੜਾ ਅੱਛਾ ਸਾਡੇ ਲੋਟ ਦਾ ਬ੍ਰਾਂਡ ਹੈ ਤੇ ਇਹ ਵੀ ਇੱਕ ਛੋਟੀ ਜਿਹੀ ਬੈਠਕ ਹੀ ਤਸੱਵਰ ਕੀਤੀ ਜਾਂਦੀ ਹੈ। ਫਿਰ ਇਸ ਗਲੀ ਨੂੰ ਜਰਮਨ ਗਵਰਨਮੈਂਟ ਦਾ ਸਪਾਂਸਰ ਹੈ। ਇੱਥੇ ਹਰ ਘਰ ਦੇ ਬਾਹਰ ਦੋ ਝੰਡੇ ਤੁਹਾਨੂੰ ਨਜ਼ਰ ਆਉਣਗੇ ਸਰਦਾਰ ਜੀ, ਇੱਕ ਪਾਕਿਸਤਾਨ ਦਾ ਵੇ, ਇੱਕ ਜਰਮਨੀ ਦਾ ਝੰਡਾ ਵੇ। ਉਹ ਤੁਹਾਨੂੰ ਝੰਡੇ ਵਹਾਨੇ ਆ, ਇਹ ਅਗਰ ਕੈਮਰਾਮੈਨ ਇੱਧਰ ਕਰਦੇ ਨੇ ਤੇ ਇੱਥੇ ਦੋ ਝੰਡੇ ਨਜ਼ਰ ਆਉਣਗੇ, ਇੱਕ ਪਾਕਿਸਤਾਨ ਦਾ ਤੇ ਇੱਕ ਜਰਮਨੀ ਦਾ। ਠੀਕ ਹੈ ਜੀ। ਤੇ ਇਸ ਗਲੀ ਨੂੰ ਜਰਮਨ ਗਵਰਨਮੈਂਟ ਦਾ ਸਪਾਂਸਰ ਹੈ। ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਉਸਮਾਨ ਦੀ ਬੈਠਕ। ਇਹ ਤਕਰੀਬਨ 300 ਸਾਲ ਪੁਰਾਣਾ ਘਰ ਹੈ ਤੇ ਹੈਰੀਟੇਜ ਡਿਕਲੇਅਰ ਪ੍ਰਾਪਰਟੀ ਹੈ। ਇਹਦਾ ਫਲੋਰ ਤੇ ਇਹਦੀ ਛੱਤ ਜਿਹੜੀ ਹੈ ਉਹ ਦੁਬਾਰਾ ਤੋਂ ਰੈਨੋਵੇਟ ਕੀਤੀ ਗਈ ਹੈ। ਠੀਕ ਹੈ ਜੀ। ਫਿਰ ਇੱਥੇ ਇੱਕ ਡਿਸਕਵਰ ਪਾਕਿਸਤਾਨ ਦਾ ਖੋਜ ਸਟੂਡੀਓ ਬਣਾਇਆ ਗਿਆ ਹੈ। ਇਹਦੇ ਵਿੱਚ ਲੋਕੀ ਆਪਣੇ ਆ ਕੇ ਪੋਡਕਾਸਟ ਰਿਕਾਰਡ ਕਰਦੇ ਨੇ। ਫਿਰ ਇੱਥੇ ਸਾਡੇ ਇੱਕ ਲਾਹੌਰ ਦਾ ਬੜਾ ਨਾਮਵਰ ਰੈਸਟੋਰੈਂਟ ਆ ਰਿਹਾ, ਪੋਇਟ ਰੈਸਟੋਰੈਂਟ। ਫਿਰ ਇੱਧਰ ਇੱਕ ਸਾਡੇ ਬੜੇ ਹੀ ਜ਼ਬਰਦਸਤ ਆਰਟਿਸਟ ਨੇ ਹਾਸ਼ਮ ਸਾਹਿਬ, ਜਿਹੜੇ ਕਿ ਸਾਡੇ ਫਿਲਮ ਇੰਡਸਟਰੀ ਦਾ ਇੱਕ ਬੜਾ ਵੱਡਾ ਨਾਂ ਹੈ। ਉਹਨਾਂ ਨੇ ਆਪਣੀ ਨਾਨੋ ਦੇ ਨਾਂ ਤੇ ਇਕਬਾਲ ਬੇਗਮ ਬਣਾਈ ਹੈ, ਸਵੀਨੀਅਰ ਸ਼ਾਪ ਹੈ। ਠੀਕ ਹੈ ਜੀ। ਫਿਰ ਇਹਦੇ ਨਾਲ ਸਾਦਕੈਨ, ਇੱਕ ਮੋਸ ਸਾਦਕੈਨ ਦੇ ਨਾਂ ਤੋਂ ਇੱਕ ਇੱਥੇ ਸਵੀਨੀਅਰ ਸ਼ਾਪ ਬਣਾਈ ਹੈ। ਇੱਥੇ ਸਾਡੇ ਪੰਜਾਬ, ਸਿੰਧ, ਸਰਹੱਦ ਤੇ ਦੂਜੇ ਜਿਹੜੇ ਸਾਡੇ ਪ੍ਰੋਵਿੰਸ ਨੇ ਉਹਦੇ ਕਲਚਰਿਕ ਚੀਜ਼ਾਂ ਇੱਥੇ ਵਿਕਦੀਆਂ ਨੇ। ਬਹੁਤ ਵਧੀਆ। ਠੀਕ ਹੈ ਜੀ। ਤੇ ਇਹਦੀ ਅਗਰ ਖੂਬਸੂਰਤੀ ਦੇਖਣੀ ਹੈ, ਜਿਹੜੇ ਇੱਥੇ ਲੋਕ ਗੋਰੇ ਆ ਕੇ ਵੇਖਦੇ, ਤੁਸੀਂ ਥੋੜਾ ਜਿਹਾ ਉੱਪਰ ਕਰੋਗੇ ਤੁਹਾਨੂੰ ਪੂਰਾ ਮੰਜ਼ਰ ਇੱਕ ਕਸ਼ੀ ਨਜ਼ਰ ਆਏਗੀ, ਇੱਕ ਆਰਟ ਵਰਕ ਨਜ਼ਰ ਆਏਗਾ ਤੁਹਾਨੂੰ। ਠੀਕ ਹੈ ਜੀ। ਤੇ ਇੱਥੇ ਅੱਲਾ ਦੇ ਹੁਕਮ ਨਾਲ ਪੂਰੀ ਦੁਨੀਆ ਤੋਂ ਲੋਕ ਇਹਨੂੰ ਵੇਖਣ ਆਉਂਦੇ। ਇਹ ਐਡੀ ਵਾਇਰਲ ਤੇ ਮਸ਼ਹੂਰ। ਇਹ ਸਾਡੇ ਸਾਹਮਣੇ ਇੱਕ ਇਮਾਮ ਬਾਰਗਾਹ ਹੈ। ਇਹ ਤਕਰੀਬਨ 350 ਸਾਲ ਪੁਰਾਣੀ ਇਮਾਮ ਬਾਰਗਾਹ ਹੈ। ਇਸ ਇਮਾਮ ਬਾਰਗਾਹ ਦਾ ਨਾਮ ਹੈ ਇਮਾਮ ਬਾਰਗਾਹ ਹਵੇਲੀ ਅਲਫਸ਼ਾ। ਇੱਥੇ ਇਮਾਮ ਹੁਸੈਨ ਅਲੈਹਿ ਸਲਾਮ ਦਾ 40ਵੇਂ ਦਾ ਜਿਹੜਾ ਜਲੂਸ ਹੈ ਉਹ ਇੱਥੋਂ ਬਰਾਮਦ ਹੁੰਦਾ ਹੈ ਤੇ 40ਵੇਂ ਵਾਲੇ ਦਿਨ ਇੱਥੇ 15 ਤੋਂ 17 ਮਿਲੀਅਨ ਲੋਕ ਆ ਛੋਟੀ ਛੋਟੀ ਗਲੀਆਂ ਚ ਆਉਂਦੇ ਨੇ, ਜਿਹੜੇ ਇਮਾਮ ਹੁਸੈਨ ਨਾਲ ਲਵ ਕਰਦੇ ਨੇ। ਹਾਂਜੀ ਵੀਰ ਜੀ, ਤੁਸੀਂ ਬਹੁਤ ਸੋਹਣਾ ਸਾਨੂੰ ਗਾਈਡ ਕੀਤਾ ਪਿੱਛੇ, ਜਿੱਦਾਂ ਆਪਾਂ ਸਾਦਕੈਨ ਬੈਠਕ ਦੇਖੀ, ਉਸ ਤੋਂ ਬਾਅਦ ਉਸਮਾਨ ਦੀ ਬੈਠਕ ਦੇਖੀ, ਬਹੁਤ ਸਾਰਾ ਪੁਰਾਣਾ ਆਰਟ ਦਾ ਵਰਕ ਵੀ ਦੇਖਿਆ, ਇਮਾਰਤਾਂ ਵੀ ਇੰਨੀਆਂ ਖੂਬਸੂਰਤ ਬਣਾਈਆਂ। ਅੱਛਾ, ਗਲੀ ਸੁਰਜਨ ਸਿੰਘ, ਮੈਂ ਇੱਕ ਕੁਐਸਚਨ ਕਰਨਾ ਚਾਹਾਂਗਾ ਕਿ ਜਿਵੇਂ ਮੁਗਲ ਦੌਰ ਤੋਂ ਪਹਿਲੇ ਹੀ ਮੌਜੂਦ ਸਨ ਕਿ ਮੁਗਲ ਦੌਰ ਦੇ ਵਿੱਚ ਇਹ ਆਬਾਦ ਹੋਈ ਹੈ? ਜੀ, ਇਹ ਗਲੀ ਜਿਹੜੀ ਸੀ ਇਹ ਮੁਗਲਿਆ ਦੌਰ ਦੇ ਵਿੱਚ ਆਬਾਦ ਹੋਈ ਹੈ। ਸੁਰਜਨ ਸਿੰਘ ਸਾਹਿਬ ਬਾਅਦ ਚੋਂ ਆਏ ਨੇ। ਠੀਕ ਹੈ, ਕਿਉਂਕਿ ਸੁਰਜਨ ਸਿੰਘ ਸਾਹਿਬ ਦੀ ਜਿਹੜੀ ਹਿਸਟਰੀ ਨਜ਼ਰ ਆ ਰਹੀ ਹੈ ਉਹ 250-300 ਸਾਲ ਪੁਰਾਣੀ ਹੈ, ਗਲੀ 600 ਸਾਲ ਪੁਰਾਣੀ ਹੈ। ਅੱਛਾ, ਇਸ ਗਲੀ ਦੇ ਅੰਦਰ ਹੋਰ ਕਿਹੜੀ ਐਸੀ ਕੋਈ ਖੂਬਸੂਰਤ ਜਗ੍ਹਾ ਜਿਹੜੀ ਤੁਸੀਂ ਸਾਨੂੰ ਦਿਖਾਣਾ ਚਾਹੋਗੇ? ਜੀ ਜੀ ਬਿਲਕੁਲ। ਇਹ ਸਾਡੇ ਕੋਲ ਇੱਕ ਹੈਰੀਟੇਜ ਪ੍ਰਾਪਰਟੀ ਹੈ। ਇਹ ਸਾਡੇ ਬੜੇ ਜ਼ਬਰਦਸਤ ਇੱਕ ਆਰਮੀ ਪਰਸਨ ਹੈ, ਉਹਨਾਂ ਦਾ ਵਿਰਸਾ ਹੈ।
ਇਹ ਖਲੀਫਾ ਮੰਜ਼ਲ ਦੇ ਨਾਂ ਤੋਂ ਮਸ਼ਹੂਰ ਹੈ। ਇਹ ਸਾਡੇ ਕੈਮਰਾਮੈਨ ਇਹਦਾ ਫਰੰਟ ਐਲੀਵੇਸ਼ਨ ਦਿਖਾਣ ਜ਼ਰਾ। ਵੀਰ ਜੀ ਤੁਹਾਡੇ ਗਾਈਡ ਕਰਦਿਆਂ ਇੱਕ ਚੀਜ਼ ਜਿਹੜੀ ਮੈਨੂੰ ਬਹੁਤ ਸੋਹਣੀ ਲੱਗੀ ਕਿ ਜਿਵੇਂ ਕਿ ਸਾਡੇ ਪੁਰਾਣੇ ਕਲਚਰ ਦੇ ਵਿੱਚ ਤੁਸੀਂ ਕਿਹਾ ਬੈਠਕ ਹੁੰਦੀ ਸੀ, ਹਾਂ ਜੀ, ਮਤਲਬ ਸਾਂਝੀ ਬੈਠਕ ਜਿੱਥੇ ਮਹੱਲੇ ਦੇ ਸਾਰੇ ਲੋਕ ਮਿਲ ਕੇ ਬੈਠ ਸਕਦੇ ਸੀ, ਗੱਪਸ਼ਪ ਕਰ ਸਕਦੇ ਤੇ ਹੋਰ ਵੀ ਗੱਲਾਂ ਬਾਤਾਂ ਦੀ ਸਾਂਝ ਪਾ ਸਕਦੇ ਸੀ। ਔਰ ਉਹ ਕਲਚਰ ਮੈਨੂੰ ਇੱਥੇ ਗਲੀ 'ਚ ਦੇਖ ਕੇ ਬਹੁਤ ਚੰਗਾ ਮਹਿਸੂਸ ਹੈ ਕਿ ਅੱਜ ਵੀ ਇਸ ਗਲੀ ਨੇ, ਇਸ ਲੋਕਾਂ ਨੇ, ਇੱਥੋਂ ਦੇ ਵਸਨੀਕਾਂ ਨੇ ਉਹ ਕਲਚਰ ਸਾਂਭ ਕੇ ਰੱਖਿਆ ਹੋਇਆ। ਜੀ ਐਸੇ ਇਹਦੇ ਤੋਂ ਇਲਾਵਾ ਤੁਸੀਂ ਹੋਰ ਕਿਹੜਾ ਕਲਚਰ ਸਾਨੂੰ ਐਸਾ ਦਿਖਾਣਾ ਚਾਹੋਗੇ? ਸਰ ਅਸੀਂ ਇਸ ਘਰ ਨੂੰ ਵੇਖਾਂਗੇ, ਇਹ 500 ਸਾਲ ਪੁਰਾਣਾ ਘਰ ਹੈ। ਅੱਜ ਕੱਲ ਦੇ ਦੌਰ 'ਚ ਹਰ ਘਰ ਦੀ ਆਪਣੀ ਮੋਟਰ ਹੁੰਦੀ ਹੈ, ਲੇਕਿਨ ਪਹਿਲੇ ਇੰਜ ਨਹੀਂ ਹੁੰਦਾ ਸੀ। ਪਹਿਲੇ ਹਰ ਘਰ ਦਾ ਇੱਕ ਆਪਣਾ ਕੂਆ ਹੁੰਦਾ ਸੀ ਤੇ ਇੱਥੇ ਉਹ ਕੂਆ ਮੌਜੂਦ ਹੈ ਜਿਹੜਾ ਕਿ ਇਸ ਪੂਰੀ ਬਿਲਡਿੰਗ ਨੂੰ ਸੈਰਾਬ ਕਰਦਾ ਸੀ। ਇੱਥੋਂ ਪਾਣੀ ਫਸਟ ਫਲੋਰ ਤੋਂ ਲੈ ਕੇ 3rd ਫਲੋਰ ਤੱਕ ਜਾਂਦਾ ਸੀ। ਵੀਰ ਜੀ ਤੁਸੀਂ ਸਾਨੂੰ ਦੱਸ ਰਹੇ ਸੀਗੇ ਇਸ ਪੁਰਾਤਨ ਖੂਹ ਦੇ ਬਾਰੇ ਕਿ ਇੱਥੇ ਇੱਕ ਖੂਹ ਹੈ ਜਿਹਦੇ ਜ਼ਰੀਏ ਪਾਣੀ ਲਿਆ ਜਾਂਦਾ ਸੀ ਤੇ ਇਹ ਖੂਹ ਕੀ ਅੱਜ ਵੀ ਵਰਕਿੰਗ ਦੇ ਵਿੱਚ ਹੈਗਾ? ਨਹੀਂ, ਹੁਣ ਪਾਣੀ ਦੀ ਜਿਹੜੀ ਡੈਪਥ ਹੈ ਨਾ, ਸਤਹ, ਉਹ ਬਹੁਤ ਥੱਲੇ ਨੂੰ ਚਲੀ ਗਈ ਹੈ ਜੀ। ਤੇ ਹੁਣ ਇਹ ਚੱਲਦਾ ਨਹੀਂ, ਲੇਕਿਨ ਇਹ ਸਾਨੂੰ ਇੱਕ ਯਾਦਗਾਰੀ, ਇੱਕ ਹਿਸਟਰੀ ਇੱਥੇ ਕੈਦ ਹੈਗੀ ਹੈ। ਆਓ ਅਸੀਂ ਇਹ 500 ਸਾਲ ਪੁਰਾਣਾ ਘਰ ਦੇਖਨੇ ਅੰਦਰੋਂ। ਆ ਜਾਓ। ਇਹ ਖੂਹ ਇਸੇ ਘਰ ਦਾ ਜੀ? ਐਸੇ ਘਰ ਦਾ ਜੀ। ਅੱਛਾ ਵੀਰ ਜੀ, ਇਹ ਫੁਹਾਰੇ ਵਾਲੀ ਬੈਠਕ ਦੇ ਨਾਂ ਤੋਂ ਮਸ਼ਹੂਰ ਹੈ। ਇਹ 500 ਸਾਲ ਪੁਰਾਣਾ ਘਰ ਹੈ। ਇਹਦੀ ਇੱਕ ਇੱਕ ਇੱਟ ਅਜੇ ਵੀ ਓਰੀਜਨਲ ਹੈ ਤੇ ਇਹ ਇੱਕ ਹਿਸਟਰੀ ਸਮਝ ਲਓ ਕਿ ਕੈਦ ਹੈ ਇੱਥੇ। ਫੁਹਾਰੇ ਵਾਲੀ ਬੈਠਕ ਕਿਉਂ ਕਿਹਾ ਜਾਂਦਾ ਹੈ? ਇਹ ਫੁਹਾਰਾ ਹੈ, ਠੀਕ ਹੈ ਜੀ। ਇਹ ਸੁਣਿਆ ਜਾਂਦਾ ਹੈ ਕਿ ਜੀ ਮੁਗਲ ਦੌਰ ਦੇ ਵਿੱਚ ਇੱਥੇ ਲੋਕਾਂ ਨੂੰ ਜਿਹੜੇ ਡੇਲੀ ਵੇਜਸ ਤੇ ਕੰਮ ਕਰਦੇ ਸਨ, ਆਰਕੀਟੈਕਟ, ਮਜ਼ਦੂਰ, ਉਹਨਾਂ ਨੂੰ ਇੱਥੋਂ ਪੇਮੈਂਟ ਮਿਲਦੀ ਸੀ। ਤੇ ਇਹਦੇ ਇੱਕ ਹੋਰ ਇੱਕ ਚੀਜ਼ ਬੜੀ ਜ਼ਬਰਦਸਤ ਇੱਥੇ ਕੀਤੀ ਗਈ। ਤੁਹਾਨੂੰ ਥੋੜੀ ਦੇਰ ਰਸਤੇ ਸਾਹਮਣੇ ਬਾਣਾ ਪੈਣਾ, ਇੱਥੋਂ ਦੀ ਇੱਕ ਚੀਜ਼ ਤੁਹਾਨੂੰ ਮੈਂ ਬੜੀ ਵਧੀਆ ਦਿਖਾਣਾ। ਲਓ ਜੀ, ਮੁਗਲੀਆ ਦੌਰ ਦੀ ਭਾਜੀ ਇੱਕ ਬੜੀ ਵਧੀਆ ਚੀਜ਼ ਇੱਥੇ ਮੌਜੂਦ ਹੈ ਤੇ ਇੱਥੋਂ ਦੇ ਰਹਿਣ ਵਾਲਿਆਂ ਦੀ ਮਿਹਰਬਾਨੀ ਹੈ ਜਿਨ੍ਹਾਂ ਨੇ ਇਸ ਪ੍ਰੋਪਰਟੀ ਨੂੰ ਸੰਭਾਲਿਆ। ਤੇ ਕਿਉਂਕਿ ਮੁਗਲੀਆ ਦੌਰ 'ਚ ਬੱਤੀ ਨਹੀਂ ਹੁੰਦੀ ਸੀ ਤੇ ਪੱਖਾ ਕਿਵੇਂ ਹੁੰਦਾ ਸੀ ਉਹ ਤੁਹਾਨੂੰ ਦਿਖਾਣੇ। ਤੁਸੀਂ ਪਲੀਜ਼ ਅਗਰ ਉੱਥੇ ਜਾਓਗੇ ਤਾਂ ਮੈਂ ਤੁਹਾਨੂੰ ਦਿਖਾਣਾ। ਲਓ ਜੀ ਵੀਰ ਜੀ, ਇੱਥੇ ਬੰਦਾ ਖਲੋਤਾ ਹੁੰਦਾ ਸੀ ਤੇ ਇੱਥੇ ਫੁਹਾਰਾ ਚੱਲ ਰਿਹਾ ਹੁੰਦਾ ਸੀ ਤੇ ਜਿਹੜੀ ਗੱਲਬਾਤ ਉੱਥੇ ਹੋ ਰਹੀ ਹੁੰਦੀ ਸੀ ਤਾਂ ਫੁਹਾਰੇ ਵਾਲਾ ਨਹੀਂ ਸੁਣ ਸਕਦਾ ਸੀ, ਠੀਕ ਹੈ। ਤੇ ਪੱਖਾ ਕਿਵੇਂ ਹੁੰਦਾ ਸੀ? ਇਹ ਦੇਖੋ, ਮੈਂ ਪੱਖਾ ਚੱਲ ਰਿਹਾ ਤੁਹਾਨੂੰ। ਹੁਣ ਅੱਜ ਕੱਲ੍ਹ ਇਹ ਪੱਖਾ ਕੌਣ ਚੱਲਦਾ? ਅੱਜ ਕੱਲ੍ਹ ਇੱਥੋਂ ਦੇ ਜਿਹੜੇ ਮਾਲਕ ਨੇ ਉਹ ਚੱਲ ਵਿਖਾਉਂਦੇ ਨੇ। ਬਹੁਤ ਵਧੀਆ। ਇੱਕ ਗੱਲ ਮੈਂ ਲਾਹੌਰ ਦੇ ਅੰਦਰੂਨ ਦੇ ਵਿੱਚ ਆ ਕੇ ਮਹਿਸੂਸ ਕੀਤੀ ਹੈ। ਸੁਣਿਆ ਸੀਗਾ ਲਾਹੌਰ ਜ਼ਿੰਦਾ ਦਿਲ ਹੁੰਦੇ ਆ, ਪਰ ਇੱਥੇ ਹਰ ਇੱਕ ਲੋਕਾਂ ਦਾ ਪਿਆਰ ਦੇਖ ਕੇ ਵਾਕਈ ਹੀ ਪਤਾ ਲੱਗ ਰਿਹਾ ਕਿ ਇਸ ਗਲੀ ਦੇ ਅੰਦਰ ਜ਼ਿੰਦਾ ਦਿਲ ਲੋਕ ਮੌਜੂਦ ਹੈ। ਜਿਵੇਂ ਕਿ ਤੁਸੀਂ ਵਿਦਆਊਟ ਪਰਮਿਸ਼ਨ ਨਹੀਂ, ਇਦਾਂ ਹੀ ਤੁਸੀਂ ਆਏ ਹੋ ਜਿਵੇਂ ਆਪਣਾ ਘਰ ਹੋਵੇ। ਆਪਣਾ ਘਰ ਹੈ ਜੀ। ਇਹ ਸਾਰੇ ਸਾਡਾ ਇੱਕ ਪਰਿਵਾਰ ਹੈ, ਇੱਕ ਫੈਮਿਲੀ ਹੈ। ਅਸੀਂ ਬੜੀ ਪਿਆਰ ਮੁਹੱਬਤ ਇਨਕਸਾਰੀ ਨਾਲ ਇੱਕ ਦੂਜੇ ਦੀ ਜ਼ਰੂਰਤਾਂ ਨੂੰ ਵੀ ਸਮਝਨੇ ਆ। ਅਸੀਂ ਬਹੁਤ ਵਧੀਆ। ਇਹੀ ਤੇ ਖੁਸ਼ਗੱਪੀਆਂ ਲਾਹੌਰ ਨੂੰ ਸੋਹਣਾ ਬਣਾਉਂਦੀਆਂ ਨੇ। ਅੱਛਾ ਵੀਰ ਜੀ, ਇੱਥੇ ਮੈਂ ਦੇਖ ਰਿਹਾ ਕਿ ਬਹੁਤ ਸੋਹਣੀਆਂ ਤੇ ਡਿਫਰੈਂਟ ਢੰਗ ਦੀਆਂ ਫੋਟੋਆਂ ਲੱਗੀਆਂ ਹੋਈਆਂ। ਜੀ। ਇਹ ਤੁਸੀਂ ਆਪਦੇ ਲਈ ਲਾਈਆਂ ਹੈ ਜਾਂ ਜਿਹੜੇ ਵਿਜ਼ਿਟਰ ਆਉਂਦੇ ਨੇ ਉਹਨਾਂ ਵਾਸਤੇ ਕਿਸੇ ਖਾਸ ਮਕਸਦ ਵੀ ਇੱਥੇ? ਸਰ ਇਹ ਅਸੀਂ ਵਿਜ਼ਿਟਰ ਵਾਸਤੇ ਲਾਈਏ। ਜੈਸੇ ਕਿ ਸਾਹਮਣੇ ਮਿਰਜ਼ਾ ਗਾਲਬ ਦੀ ਫੋਟੋ ਲੱਗੀ ਹੈ। ਉੱਥੇ ਸਾਡੇ ਪੁਰਾਣਾ ਬਾਦਸ਼ਾਹ ਮਸਜਿਦ ਜਦੋਂ ਉਹਦੇ ਗੁੰਬਦ ਨਹੀਂ ਹੁੰਦੇ ਸਨ ਉਹਦੀ ਫੋਟੋ ਲੱਗੀ ਹੈ। ਮਸਜਿਦ ਵਜ਼ੀਰ ਖਾਨ ਦੀ ਲੱਗੀ ਹੈ। ਤੇ ਬੜੀ ਖੁਸ਼ੀ ਦੀ ਗੱਲ ਹੈ ਵੇ ਕਿ ਭਗਤ ਸਿੰਘ ਦੀ ਵੀ ਫੋਟੋ ਅਸੀਂ ਲਾਈਏ, ਉਹ ਤੁਹਾਨੂੰ ਨਜ਼ਰ ਆਏਗੀ। ਇਹਦੇ ਵਿੱਚ ਦੇਖ ਰਿਹਾ ਮੈਂ ਕਲੀਅਰ ਦੇਖ ਰਿਹਾ ਕਿ ਉਹਨਾਂ ਨੂੰ ਕੜੀਆਂ ਲੱਗੀਆਂ ਲੱਗੀਆਂ। ਇਹ ਜੇਲ੍ਹ ਦੀ ਫੋਟੋ ਹੈ ਸਰ। ਇੱਥੇ ਲਿਖਿਆ ਹੈ ਸ਼ਹੀਦ ਭਗਤ ਸਿੰਘ ਫੋਟੋਗ੍ਰਾਫ ਸੀਕ੍ਰੇਟਲੀ ਐਟ ਲਾਹੌਰ ਰੇਲਵੇ ਪੁਲਿਸ ਸਟੇਸ਼ਨ। ਬਹੁਤ ਵਧੀਆ, ਬਹੁਤ ਵਧੀਆ। 1926 ਦੀ ਫੋਟੋ ਹੈ, 25 ਅਕਤੂਬਰ 1926 ਦੀ। ਤੇ ਇੰਨਾ ਸੋਹਣਾ ਹੈਰੀਟੇਜ ਤੁਸੀਂ ਸੰਭਾਲ ਕੇ ਰੱਖਿਆ। ਇਹ ਫੋਟੋ ਮੈਂ ਅੱਜ ਤੱਕ ਕਿਤੇ ਵੀ ਨਹੀਂ ਦੇਖੀ, ਨਾ ਹੀ ਕਿਤੇ ਮਿਊਜ਼ੀਅਮ 'ਚ ਦੇਖੀ, ਪਰ ਇਹ ਫੋਟੋ ਮੈਨੂੰ ਇੱਥੇ ਦੇਖਣ ਨੂੰ ਮਿਲ ਰਹੀ ਹੈ। ਕਾਫੀ ਰੇਅਰ ਫੋਟੋ ਲੱਗ ਰਹੀ ਹੈ। ਜੀ ਬਿਲਕੁਲ ਐਸੇ ਤਰ੍ਹਾਂ ਹੀ ਰੇਅਰ ਫੋਟੋ। ਇਹ ਇੱਥੋਂ ਦੇ ਘਰ ਵਾਲਿਆਂ ਨੇ ਸਾਂਭ ਕੇ ਰੱਖੀ ਹੋਈ ਹੈ? ਸਾਂਭ ਕੇ ਰੱਖੀ ਜੀ, ਐਸੇ ਤਰ੍ਹਾਂ ਜੀ। ਇੱਥੋਂ ਦੇ ਜਿਹੜੇ ਘਰ ਵਾਲੇ ਨੇ ਉਹ ਕਲਚਰ ਨੂੰ ਬੜਾ ਲਵ ਕਰਦੇ ਨੇ। ਉਹਨਾਂ ਨੇ ਇਹ ਜਗ੍ਹਾ ਡੈਡੀਕੇਟ ਕਰਤੀ ਹੈ ਲੋਕਾਂ ਦੇ ਵਿਜ਼ਿਟ ਕਰਨ ਵਾਸਤੇ। ਇੱਥੇ ਤੁਸੀਂ ਆਓ, ਚਾय ਪੀਓ, ਆਪਣਾ ਤਬਾਦਲਾ ਖਿਆਲ ਕਰੋ, ਗੱਪਸ਼ਪ ਕਰੋ ਤੇ ਅੱਲਾ ਹਾਫਿਜ਼ ਕਰੋ। ਹਾਂਜੀ ਸੱਜਣੋ ਤੇ ਮਿੱਤਰੋ, ਤੁਸੀਂ ਦੇਖ ਰਹੇ ਹੋ ਅੰਦਰੂਨ ਲਾਹੌਰ ਦੀ ਸੈਰ ਦੇ ਦੌਰਾਨ ਆਪਾਂ ਦੇਖ ਰਹੇ ਹਾਂ ਕਿ ਇੱਥੋਂ ਦੇ ਜ਼ਿੰਦਾ ਦਿਲ ਲੋਕਾਂ ਨੇ ਕਿੱਦਾਂ ਆਪਣੇ ਇਤਿਹਾਸਿਕ ਵਿਰਸੇ ਨੂੰ, ਉਸ ਤਹਿਜ਼ੀਬ ਨੂੰ ਸਾਂਭ ਕੇ ਰੱਖਿਆ ਹੋਇਆ। ਇਹ ਛੋਟੀਆਂ ਬੈਠਕਾਂ ਜਿੱਥੇ ਅੱਜ ਵੀ ਉਹੀ ਰੌਣਕ ਮੇਲੇ ਲੱਗਦੇ ਨੇ ਜਿਹੜੇ ਪਿਛਲੇ ਵਕਤ ਦੇ ਵਿੱਚ ਲੱਗਦੇ ਸਨ, ਔਰ ਇਹਨਾਂ ਲੋਕਾਂ ਦਾ ਤਾਵਨ, ਆਉਣ ਵਾਲੇ ਲੋਕਾਂ ਨੂੰ ਵੈਲਕਮ ਕਰਨਾ, ਉਹੀ ਅੰਦਾਜ਼ ਕਮਾਲ ਹੈ। ਬਹੁਤ ਕਮਾਲ ਅੰਦਾਜ਼। ਔਰ ਬਿਲਾਲ ਭਾਈ ਜਿਸ ਤਰ੍ਹਾਂ ਸਾਨੂੰ ਗਾਈਡ ਕਰ ਰਹੇ ਨੇ, ਇਹ ਬਹੁਤ ਹੀ ਕਮਾਲ ਅੱਛੇ ਢੰਗ ਦੇ ਨਾਲ ਸਾਨੂੰ ਗਾਈਡ ਕਰ ਰਹੇ। ਬਿਲਾਲ ਭਾਈ, ਇਸ ਤੋਂ ਇਲਾਵਾ ਆਪਾਂ ਹੁਣ ਕਿਹੜੀ ਸਾਈਡ ਵੱਲ ਜਾ ਰਹੇ ਹਾਂ? ਸਰ ਅਸੀਂ ਚੱਲ ਰਹੇ ਹਾਂ ਸਾਹਮਣੇ ਇੱਕ ਬ੍ਰਿਟਿਸ਼ ਦੌਰ ਦੇ ਵਿੱਚ ਇੱਕ ਆਰਕੀਟੈਕਟ ਗੁਜ਼ਰੇ ਨੇ, ਮੀਆਂ ਸੁਲਤਾਨ ਜੀ। ਤੇ ਮੀਆਂ ਸੁਲਤਾਨ ਉਹ ਨੇ ਜਿਨ੍ਹਾਂ ਨੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ ਬਣਾਇਆ। ਬਹੁਤ ਵਧੀਆ। ਉਹਨਾਂ ਦੀ ਪ੍ਰਾਪਰਟੀ ਹੈ ਜੋ ਇੱਥੇ ਰਹਿੰਦੇ ਰਹੇ ਨੇ। ਤੇ ਆਓ ਤੁਹਾਨੂੰ ਉਹ ਵਹਾਨੇ